ਤੇ ਮਸਲਾ ਅਗਲਾ ਵਿਚਾਰੀਏ ਸ਼ਰਮਾ ਜੀ, ਆਪਾਂ ਨੰਗਲ ਡੈਮ ਦੀ ਗੱਲ ਕਰੀਏ। ਨੰਗਲ ਡੈਮ ਤੇ ਕਹਿੰਦੇ ਕੇਂਦਰ ਦਾ ਹੋ ਗਿਆ ਹੁਣ ਕਬਜ਼ਾ, ਤੇ ਉੱਥੇ ਟੈਂਟ ਲਾਇਆ ਸੀ ਮਾਨ ਸਾਹਿਬ ਨੇ, ਉਹ ਕਹਿੰਦੇ ਟੈਂਟ ਫੋੜੀ ਚੁੱਕ ਕੇ ਆਪਦੇ ਤੁਰਦੇ ਬਣੇ ਨੇ। ਬਿਲਕੁਲ ਜੀ। ਅੱਜ ਤਾਂ 22 ਤਰੀਕ ਚੜ੍ਹ ਗਈ, 20 ਤਰੀਕ ਤੱਕ ਦਾ ਮਸਲਾ ਸੀ। 21 ਤਰੀਕ ਨੂੰ ਫਿਰ ਜਿੱਤ ਦੀ ਰੈਲੀ ਕਰਨੀ ਸੀ ਕਿ ਅਸੀਂ ਪਾਣੀ ਬਚਾਉਣ ਵਾਲੀ ਲੜਾਈ ਜਿੱਤ ਲਈ। ਤੇ ਫਿਰ ਮਾਨ ਸਾਹਿਬ ਨੇ ਫਿਰ ਗੱਡੀਆਂ ਨੰਗਲ ਨੂੰ ਤੋਰ ਲੀਆਂ। ਬਹੁਤ ਸ਼ੌਂਕ ਪੈ ਗਿਆ ਹੁਣ ਇਹਨਾਂ ਨੂੰ ਨੰਗਲ ਜਾਣ ਦਾ। ਤੇ ਇਹ ਸਾਰੀ ਪ੍ਰਕਿਰਿਆ 'ਚ ਉੱਥੇ ਫਿਰ ਸਟੇਜ ਲੱਗੀ ਸੀ, ਪਾਣੀਆਂ ਦੇ ਰਾਖੇ ਦਾ ਖਿਤਾਬ ਲੈਣਾ ਸੀ, ਹੈ ਨਾ। ਤੇ ਉੱਥੋਂ ਜੀ ਹਰਜੋਤ ਬੈਂਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਸ 'ਚ ਇੱਕ ਦੂਜਿਆਂ ਦੇ ਜਿੱਤ ਦੇ ਸਿਹਰੇ ਬੰਨੇ, ਆਪੇ ਬੰਨ ਲਏ ਇੱਕ ਦੂਏ ਦੇ। ਸੋ ਕਲੀਆਂ ਕੁਲੀਆਂ ਆਪੇ ਲਾ ਲੀਆਂ। ਤੇ ਚਲੋ ਜੀ ਟੈਂਟ ਪੱਟ ਲਓ, ਵਰਕਰਾਂ ਨੂੰ ਕਹੋ ਦਰੀਆਂ ਇਕੱਠੀਆਂ ਕਰ ਲੈਣ, ਤੇ ਚਲੋ ਚਲੀਏ ਜੀ, ਆਪਾਂ ਲੜਾਈ ਜਿੱਤ ਲਈ। ਅਜੇ ਚੰਡੀਗੜ੍ਹ ਨਹੀਂ ਪਹੁੰਚੇ ਸੀ, ਦਿੱਲੀ ਤੋਂ ਹੁਕਮ ਆ ਗਿਆ ਕਿ ਡੈਮ ਨੂੰ ਕੇਂਦਰ ਸੁਰੱਖਿਆ ਦਸਤਿਆਂ ਦੇ ਹਵਾਲੇ ਕਰ ਦਿਓ। ਕੇਂਦਰੀ ਗ੍ਰਹਿ ਮੰਤਰਾਲੇ ਨੇ, ਗ੍ਰਹਿ ਮੰਤਰਾਲੇ ਦਾ ਮਤਲਬ ਅਮਿਤ ਸ਼ਾਹ ਨੇ, BBMB ਦੇ ਸੁਰੱਖਿਆ ਜਿਹੜੇ ਡਾਇਰੈਕਟਰ ਨੇ, ਹੈ ਨਾ, ਉਹਨਾਂ ਨੂੰ ਚਿੱਠੀ ਭੇਜਤੀ ਕਿ ਵੀ ਡੈਮ ਦੀ ਸੁਰੱਖਿਆ ਹੁਣ ਕੇਂਦਰੀ ਸੁਰੱਖਿਆ ਦਸਤੇ ਕਰਨਗੇ, ਕੇਂਦਰੀ ਸੁਰੱਖਿਆ ਬਲ ਦੇ ਹਵਾਲੇ ਹੋਊਗਾ। ਤੇ ਉਹਦੇ ਲਈ ਬਕਾਇਦਾ ਤੌਰ ਤੇ 296 ਨਵੀਆਂ ਅਸਾਮੀਆਂ ਵੀ ਪ੍ਰਵਾਨ ਕਰ ਲੀਆਂ, ਕੇਂਦਰੀ ਉਦਯੋਗਿਕ ਸਿਕਿਉਰਿਟੀ ਫੋਰਸਿਸ। ਠੀਕ ਆ, ਇਹ ਪ੍ਰਵਾਨ ਕਰਤੀਆਂ। ਤੇ ਇਹ ਪ੍ਰਵਾਨਗੀ ਦੇ ਨਾਲ ਹੀ ਤੈਅ ਹੋ ਗਿਆ ਕਿ ਇਹਨਾਂ ਦੀ ਤੈਨਾਤੀ ਦੇ ਉੱਤੇ ਸਾਲ 2025-26 ਲਈ 8.5 ਕਰੋੜ 8 ਕਰੋੜ 58 ਲੱਖ ਦਾ ਬਜਟ ਬਣਦਾ। ਠੀਕ ਹੈ ਜੀ। ਹੁਣ ਇਹ 296 ਦੇ ਨਾਲ ਇਹ ਬਜਟ ਵਾਲਾ ਲਿਫਾਫਾ ਨਹੀਂ ਅਗਲੇ ਨੇ ਫੜਾ ਦੇਣਾ ਕਿ 8 ਕਰੋੜ 58 ਲੱਖ ਆ ਫੜੋ। ਉਹ ਚੋਂ 60% ਪੰਜਾਬ ਨੂੰ ਦੇਣਾ ਪੈਣਾ। ਹਾਂਜੀ ਬਿਲਕੁਲ, ਕਿਉਂਕਿ ਉਹ BBMB ਨੂੰ ਹਦਾਇਤ ਹੋਈ ਹੈ ਕਿ ਇਹਨਾਂ ਦੇ ਤਨਖਾਹਾਂ ਦਾ, ਭੱਤਿਆਂ ਦਾ, ਰਹਿਣ ਦਾ, ਸਹਿਣ ਦਾ, ਖਾਣ ਦਾ, ਪੀਣ ਦਾ, ਆਉਣ ਦਾ, ਜਾਣ ਦਾ ਸਾਰਾ ਭਾਰ BBMB, ਤੇ BBMB ਦਾ ਭਾਰ 60% ਪੰਜਾਬ ਦੇ ਸਿਰ। ਸਹੀ ਹੈ। BBMB ਵੀ ਹੁਣ ਕੇਂਦਰ ਦਾ, ਹੈ ਨਾ, ਤੇ ਡੈਮ ਵੀ ਕੇਂਦਰ ਦਾ, ਕੰਟਰੋਲ ਵੀ ਕੇਂਦਰ ਦਾ। ਕਹਿਣ ਨੂੰ ਸਾਡਾ ਸਾਰਾ ਕੁਝ, ਕਹਿਣ ਨੂੰ BBMB ਵੀ ਸਾਡੀ ਹੈ, ਡੈਮ ਵੀ ਸਾਡੇ ਨੇ, ਸੁਰੱਖਿਆ ਵੀ ਅਸੀਂ ਕਰ ਰਹੇ। ਜਿੱਦਣ ਪੁਲਿਸ ਲਾਈ ਸੀ ਤੁਸੀਂ, ਤੇ ਉਦਣ BBMB ਅਦਾਲਤ 'ਚ ਇਹ ਕਹਿ ਰਹੀ ਸੀ ਕਿ ਜੀ ਇਹ ਦੇਖੋ ਜੀ ਸਾਡੇ ਕੰਮ 'ਚ ਦਖਲ ਦਿੰਦੇ ਨੇ। ਤੁਸੀਂ ਕਹਿੰਦੇ ਨਹੀਂ ਜੀ ਦਖਲ ਨਹੀਂ ਦਿੰਦੇ, ਅਸੀਂ ਤਾਂ ਸੁਰੱਖਿਆ ਲਈ ਲਾਈ ਆ। ਉਦਣ ਕਹਿੰਦੇ ਕਿ BBMB ਸਾਡੇ ਕੰਮ 'ਚ ਦਖਲ ਦੇ ਰਹੀ ਆ, ਅਸੀਂ BBMB ਦੇ ਉੱਪਰ ਲਾਈ ਆ ਪੁਲਿਸ। ਸਹੀ ਹੈ, ਬਿਲਕੁਲ। ਸ਼ਾਇਦ ਤੁਸੀਂ ਦਰੁਸਤ ਹੁੰਦੇ, ਅੱਜ ਕਹਿਣ ਜੋਗੇ ਹੁੰਦੇ ਅਦਾਲਤ 'ਚ ਕਿ ਦੇਖੋ ਜੀ ਸਾਡੇ ਹੱਕ ਖੋਹ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਤੇ ਤੁਸੀਂ ਤਾਂ ਕਹਿੰਦੇ ਸੁਰੱਖਿਆ ਲਈ ਲਾਈ, ਅਗਲੇ ਕਹਿੰਦੇ ਕੋਈ ਨਾ, ਫਿਰ ਤੁਸੀਂ ਕਾਹਨੂੰ ਫਿਕਰ ਕਰਨਾ, ਸੁਰੱਖਿਆ ਅਸੀਂ ਦੇ ਦਿੰਦੇ। ਉਹ ਵੀ ਤਾਂ ਅੱਧਾ ਪੰਜਾਬ ਅਗਲਿਆਂ ਦੇ ਕੰਟਰੋਲ ਚਲਾ ਗਿਆ 50 ਕਿਲੋਮੀਟਰ ਦੇ ਹਿਸਾਬ ਨਾਲ। ਤੁਸੀਂ ਜਦ ਨਹੀਂ ਚੀਕੇ ਜਦੋਂ ਉਹਨਾਂ ਨੇ ਕਿਹਾ ਕਿ ਬਾਰਡਰ ਤੋਂ 50 ਕਿਲੋਮੀਟਰ ਦਾ ਕੰਟਰੋਲ ਹੁਣ ਕੇਂਦਰ ਦੇ ਹਵਾਲੇ। ਅੱਧੇ ਪੰਜਾਬ 'ਚ ਸਿੱਧੀ BJP ਦੀ ਸਰਕਾਰ ਹੈ, 50 ਕਿਲੋਮੀਟਰ ਦੇ ਹਿਸਾਬ ਨਾਲ ਅੱਧਾ ਪੰਜਾਬ ਆਉਂਦਾ। ਸਹੀ ਗੱਲ, ਬਿਲਕੁਲ ਜੀ। ਤੇ ਹੁਣ ਡੈਮ ਤੱਕ ਆ ਗਈ, ਅਗਲਿਆਂ ਦੀ ਨੰਗਲ ਤੱਕ ਆ ਗਈ। ਹੁਣ ਤਾਂ ਰਹੀ 100 ਕਿਲੋਮੀਟਰ ਗਈ ਚੰਡੀਗੜ੍ਹ ਤੋਂ ਦੂਰ। ਜੀ ਨੰਗਲ ਇੰਨਾ ਗਿਆ ਜਨਾਬ। ਸੋ ਇਸ ਲਈ ਇਹ ਹਿਸਾਬ ਲਾਉਣ ਕਿ ਹਾਂ ਇਹ ਸਥਿਤੀ ਕਿਉਂ ਬਣੀ ਹੈ। ਹਾਂ, ਜੇ ਉਹਨਾਂ ਨੇ ਸਿੱਧਾ ਕੰਟਰੋਲ ਕਰ ਲਿਆ ਜੀ, ਤੇ ਫਿਰ ਟੈਂਟ ਕਿਉਂ ਪੁੱਟਿਆ ਜਨਾਬ? ਹਾਂਜੀ ਹੁਣ ਲਾਓ ਨਾ ਧਰਨਾ, ਅੱਜ ਟੈਂਟ ਦੁਬਾਰਾ ਕੱਢੋ, ਅੱਜ ਜਾਓ ਨਾ ਨੰਗਲ ਨੂੰ ਦੁਬਾਰਾ। ਸਹੀ ਹੈ, ਹੁਣ ਲਾਓ ਧਰਨਾ ਉੱਥੇ, ਜਾਂ ਜਾਓ ਦਿੱਲੀ ਅਮਿਤ ਸ਼ਾਹ ਦੇ ਘਰ ਮੂਹਰੇ। ਏਦਾਂ ਪਾਣੀਆਂ ਦੇ ਰਾਖੇ ਨਹੀਂ ਬਣ ਹੁੰਦਾ। ਹਰਿਆਣਾ, ਰਾਜਸਥਾਨ, ਦਿੱਲੀ, ਤੇ ਮਤਲਬ BBMB ਸਾਰੇ ਮਿਲ ਕੇ ਇੱਕ ਸੁਰ ਹੋ ਕੇ ਜਿਵੇਂ ਪੰਜਾਬ ਦੇ ਹੱਕਾਂ ਨੂੰ ਖੋਹ ਰਹੇ ਨੇ, ਤੇ ਤੁਸੀਂ ਸਿਰਫ ਭੱਜ ਨੱਠ ਦਾ ਡਰਾਮਾ ਕਰ ਰਹੇ ਹੋ, ਲੜਾਈ ਨਹੀਂ ਲੜ ਰਹੇ, ਨਾ ਅਦਾਲਤੀ ਨਾ ਰਾਜਨੀਤਿਕ। ਤੇ ਫਿਰ ਉਹਦੇ ਏਦਾਂ ਹੀ ਹੋਊਗਾ। ਅੱਜ ਇੱਥੇ ਲੱਗੀ ਆ, ਕੱਲ ਨੂੰ ਫੋਰਸ ਤੁਹਾਡੇ ਘਰ ਤੱਕ ਵੀ ਲੱਗ ਜਾਣੀ ਹੈ ਕਿਸੇ ਦਾ। ਜੀ ਬਿਲਕੁਲ ਬਿਲਕੁਲ, ਇਹ ਤੁਸੀਂ ਜਮਾਂ ਸਹੀ ਗੱਲ ਕਹੀ ਆ ਵੀ ਲੜਾਈ ਲੜਦੇ ਨਜ਼ਰ ਨਹੀਂ ਆਉਂਦੇ, ਨਾ ਰਾਜਨੀਤਿਕ ਤੇ ਨਾ ਅਦਾਲਤੀ। ਨਾਟਕ ਜ਼ਰੂਰ ਕਰ ਰਹੇ ਨੇ, ਉਹ ਚੀਜ਼ਾਂ ਸਾਰੀਆਂ ਨਜ਼ਰ ਆ ਰਹੀਆਂ ਨੇ।